ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਹਾਜ਼ਰ ਹੋ ਗਏ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਸਾਨੂੰ ਭਾਰਤ ਦਾ ਹਾਲ ਜਾਂ ਪੰਜਾਬ ਦਾ ਹਾਲ, ਉੱਥੇ ਪੋਲਿਟਿਕਸ ਦੇ ਵਿੱਚ ਕੀ ਵਰਤ ਰਿਹਾ ਆ। ਤੇ ਹੁਣ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਜੋ ਐਸੇ ਤੇ। ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ, ਧੰਨਵਾਦ ਜੀ। ਜੀ ਬਲਤੇਜ ਪੰਨੂ ਜੀ ਸੁਣਾਓ, ਪੰਜਾਬ ਦੇ ਵਿੱਚ ਜਿਵੇਂ ਆਪਾਂ ਹੁਣ ਦੇਖਦੇ ਹੀ ਆ, ਜਿਹੜੇ ਫੇਸਬੁੱਕ ਦੇਖਦੇ ਆ ਕਿ ਸੁਖਬੀਰ ਦਾ ਜਿਹੜਾ ਫੇਸਬੁੱਕ ਆ ਉਹਦੇ ਤੇ ਜਿਹੜੀ ਕਾਫੀ ਚਰਚਾ ਹੋ ਰਹੀ ਆ। ਕਿਸ ਤਰ੍ਹਾਂ ਦੀ ਚਰਚਾ ਹੋ ਰਹੀ ਆ ਉਹਨਾਂ ਦੀ ਫੇਸਬੁੱਕ ਤੇ? ਜਿਵੇਂ ਸਾਰੀਆਂ ਸਿਆਸੀ ਪਾਰਟੀਆਂ ਨੇ ਇੱਕ ਗੱਲ ਸਮਝੀ ਹੈ ਜੀ ਕਿ ਜਿਹੜੀ ਸੋਸ਼ਲ ਨੈਟਵਰਕ ਸਾਈਟ ਨੇ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਪਿਛਲੀਆਂ ਚੋਣਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ। ਬਾਕੀ ਜਗ੍ਹਾ ਵੀ ਬਹੁਤ ਵੱਡਾ ਰੋਲ ਸੀਗਾ, ਕੋਈ ਡਾਊਟ ਨਹੀਂ ਹੈ। ਪੰਜਾਬ ਦੇ ਵਿੱਚ ਬਹੁਤ ਜ਼ੋਰ ਲੱਗਿਆ ਰਿਹਾ। ਇਸੇ ਵਜ੍ਹਾ ਕਰਕੇ ਜਿਹੜੇ ਡਿਪਟੀ ਮੁੱਖ ਮੰਤਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਇਹਦਾ ਸਹਾਰਾ ਜਿਹੜਾ ਉਹ ਲੈਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇੱਕ ਜਿਹੜੀ ਪੋਸਟ ਕੀਤੀ, ਉਹ ਇਸ ਵੇਲੇ ਉਹਦੀ ਵਜ੍ਹਾ ਕਰਕੇ ਉਹਨਾਂ ਦਾ ਬਹੁਤ ਚਰਚਾ ਦੇ ਵਿੱਚ ਹੈ ਜੀ। 7 ਜੂਨ ਨੂੰ ਉਹਨਾਂ ਨੇ 9:58 ਤੇ ਇੱਕ ਜਿਹੜੀ ਪੋਸਟ ਕੀਤੀ ਕਿ ਗਿਵ ਮੀ ਵਨ ਸੁਜੈਸ਼ਨ ਔਨ ਵਟ ਦੀ ਪੰਜਾਬ ਗਵਰਨਮੈਂਟ ਸ਼ੁੱਡ ਡੂ ਦੀ ਚੇਂਜ ਯੂਅਰ ਲਾਈਫ। question mark है जी। फिर लिखा कि I may not be able to respond to each of you but I will reach each one। ਇਹ ਬਸ ਪੋਸਟ ਆਉਣ ਦੀ ਦੇਰ ਸੀ। ਜਿਹੜਾ ਇਹ ਉਹਨਾਂ ਦਾ ਪੋਸਟ ਸੀਗਾ ਨਾ ਜੀ, ਬਸ ਘੁੰਮ ਗਿਆ ਫਿਰ। ਔਰ ਇਹ ਤੇ 9000 ਤੋਂ ਉੱਪਰ ਜਿਹੜਾ ਜੀ ਕਮੈਂਟ ਉਹ ਆ ਚੁੱਕਾ ਹੋਇਆ, ਔਰ ਬਹੁਤ ਸਾਰੀ ਇਹ ਸ਼ੇਅਰ ਜਿਹੜੀ ਹੈ ਜੀ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੋਈ ਹੈ। ਨਾ ਤਾਂ ਹੁਣ ਇਹ ਡਿਲੀਟ ਕਰਨ ਜੋਗੇ ਨੇ ਜੀ, ਨਾ ਉਹਨੂੰ ਪੜ੍ਹਨ ਜੋਗੇ ਨੇ। ਜਿਹੋ ਜਿਹੀਆਂ ਉਹਦੇ ਉੱਤੇ ਸੁਜੈਸ਼ਨ ਜਾਂ ਲੋਕਾਂ ਨੇ ਆਖੀਆਂ ਨੇ, ਇੱਥੋਂ ਤੱਕ ਲੋਕਾਂ ਨੇ ਕਿਹਾ ਕਿ ਜਿਹੜੀ ਤੁਹਾਡੀ ਆਪਣੀ ਪ੍ਰਾਪਰਟੀ ਆ ਉਹ ਵੇਚ ਲਓ ਤੇ ਪੰਜਾਬ ਜਿਹੜਾ ਉਹ ਛੱਡ ਜਾਓ, ਮੁਲਕ ਛੱਡ ਜਾਓ, ਮੁੜ ਕੇ ਵਾਪਸ ਨਾ ਆਇਓ। ਇੱਥੋਂ ਤੱਕ ਜਿਹੜਾ ਕਮੈਂਟ ਇਹ ਆਖਿਆ ਗਿਆ ਕਿ ਇੱਕੋ ਹੀ ਸੁਜੈਸ਼ਨ ਹੈ ਕਿ ਸਰਕਾਰ ਤੋਂ ਲਾਂਭੇ ਹੋ ਜਾਓ। ਇੱਕ ਸੁਜੈਸ਼ਨ ਇਹ ਵੀ ਹੈ ਕਿ ਆਪਣੇ ਜ਼ਿੰਦਗੀ ਦੇ ਤੌਰ ਤਰੀਕੇ ਆਮ ਲੋਕਾਂ ਵਰਗੇ ਬਣਾ ਲਓ, ਪੰਜਾਬ ਆਪੇ ਸੁਧਰਨ ਲੱਗ ਜਾਊਗਾ। ਬਹੁਤੀਆਂ ਜਿਹੜੀਆਂ ਨੇ ਜੀ ਉਹ ਹਾਲਾਂਕਿ ਇਹ ਹੇਠ ਦੇ ਵਿੱਚ ਆਉਂਦੀਆਂ ਨੇ, ਇੱਦਾਂ ਲਿਖਣਾ ਤਾਂ ਨਹੀਂ ਚਾਹੀਦਾ, ਪਰ ਲੋਕਾਂ ਦੀ ਪੜ੍ਹਾਸ ਹੈ ਜੀ ਉਹ ਓਪਨ ਪਈ ਹੈ। ਇਸ ਕਰਕੇ ਕਿਸੇ ਨੇ ਪੜ੍ਹਨਾ ਹੋਵੇ ਤਾਂ ਜਿਹੜੇ ਨੇ ਜੀ ਉਹ ਬੜੇ ਅਜੀਬੋ ਗਰੀਬ ਸੁਜੈਸ਼ਨ ਜਿਹੜੇ ਨੇ ਉਹ ਦਿੱਤੇ ਨੇ। ਲੱਗਦਾ ਨਹੀਂ ਕਿ ਮੁੜ ਕੇ ਦੁਬਾਰਾ ਸੁਜੈਸ਼ਨ ਪੁੱਛਣਗੇ ਲੋਕਾਂ ਤੋਂ ਜੀ। ਇਹ ਵੀ ਨਹੀਂ ਲੱਗਦਾ ਕਿ ਕਿਸੇ ਦਾ ਉਹ ਜਵਾਬ ਦੇਣਗੇ, ਜਾਂ ਜਿਹੋ ਜਿਹੇ ਸੁਜੈਸ਼ਨ ਆਏ ਆ ਜਾਂ ਉਹਨਾਂ ਸੁਜੈਸ਼ਨਾਂ ਤੇ ਕੋਈ ਵੀ ਉਹ ਅਸਰ ਕਰਨਗੇ। ਨਹੀਂ ਲੱਗਦਾ ਜਿਸ ਤਰ੍ਹਾਂ ਦੇ ਉਹਨਾਂ ਨੂੰ ਸੁਜੈਸ਼ਨ ਮਿਲੇ ਆ। ਦੇਖੋ ਜੀ, ਰਾਜਨੀਤੀ ਕਿਸ ਤਰ੍ਹਾਂ ਦੀ ਆ। ਇਹ ਵੋਟਾਂ ਦੀ ਖਾਤਰ ਜਿਹੜੇ ਆ ਸੁਜੈਸ਼ਨ ਮੰਗੇ ਆ। ਜਦ ਲੋਕ ਸੁਜੈਸ਼ਨ ਚੰਗੇ ਦੇ ਰਹੇ ਸੀ ਤਾਂ ਇਹਨਾਂ ਨੇ ਆਪਣੇ ਸਾਥੀਆਂ ਦੇ ਸੁਜੈਸ਼ਨ ਵੀ ਨਹੀਂ ਸੁਣੇ। ਅਤੇ ਅਗਲਾ ਕੁਐਸਚਨ ਹੈਗਾ ਜੀ ਮੇਰਾ ਕਿ ਹਿਮਾਚਲ ਦੇ ਵਿੱਚ ਜਿਵੇਂ 25 ਵਿਦਿਆਰਥੀ ਆ ਉਹ ਰੁੜ ਗਏ ਆ, ਕੀ ਕਾਰਨ ਸੀਗਾ? ਕੀ ਹੈਪਨ ਹੋਇਆ ਉੱਥੇ? ਇਹ ਜੀ ਹਿਮਾਚਲ ਦੇ ਵਿੱਚ ਘੁੰਮਣ ਆਏ ਸੀਗੇ ਟੀਚਰਸ, 2 ਬੱਸਾਂ ਜਿਹੜੀਆਂ ਭਰ ਕੇ। ਜਿਹੜਾ ਬੰਨ ਹੈ ਜੀ ਉਹਦੇ ਤੋਂ ਇੱਕਦਮ ਪਾਣੀ ਜਿਹੜਾ ਜੀ ਹਿਮਾਚਲ ਦੇ ਵਿੱਚ ਬਿਆਸ ਨਦੀ ਦੇ ਵਿੱਚ ਛੱਡ ਦਿੱਤਾ ਗਿਆ ਜੀ, ਬਿਨਾਂ ਕੋਈ ਸੂਚਨਾ ਦਿੱਤੇ ਤੋਂ। ਇਹ ਸ਼ਾਇਦ ਉੱਥੇ ਖੇਡ ਰਹੇ ਸਨ, ਉਹ ਸੁੱਕੀ ਜਗ੍ਹਾ ਜਿਹੋ ਜਿਹੀ ਹੁੰਦੀ ਹੈ, ਜਾਂ ਫੋਟੋਗ੍ਰਾਫੀ ਜਿਹੜੀ ਕਰ ਰਹੇ ਸੀਗੇ। ਅਚਾਨਕ ਪਾਣੀ ਏਡੀ ਤੇਜ਼ੀ ਦੇ ਨਾਲ ਇੰਨਾ ਆਇਆ ਜੀ ਕਿ ਜਿਹੜੇ 25 ਦੇ ਕਰੀਬ ਹੁਣ ਤੱਕ ਜਿਹੜੀਆਂ ਖਬਰਾਂ ਆ ਰਹੀਆਂ ਨੇ, ਇਹਦੇ ਵਿੱਚ 2 ਟੀਚਰ ਵੀ ਦੱਸੇ ਜਾਂਦੇ ਨੇ ਜਿਹੜੇ ਕਿ ਹੈਦਰਾਬਾਦ BNER ਕਾਲਜ ਦੇ BTech ਦੇ ਸਟੂਡੈਂਟ ਸੀਗੇ। ਇਹਨਾਂ ਸਾਰਿਆਂ ਦੀ ਉਮਰ 20 ਤੋਂ 22 ਸਾਲ ਦੇ ਕਰੀਬ ਸੀਗੀ ਜੀ। ਇੱਥੇ ਘੁੰਮਣ ਆਏ ਸੀ, ਇਹ ਰੁੜ ਗਏ। ਹੁਣ ਤੱਕ ਜਿਹੜੀਆਂ ਖਬਰਾਂ ਆ ਰਹੀਆਂ ਨੇ 2 ਅਜੇ ਡੈਡ ਬੋਡੀਜ਼ ਜਿਹੜੀਆਂ ਨੇ ਉਹ ਮਿਲੀਆਂ ਨੇ, ਬਾਕੀ ਜਿਹੜੀਆਂ ਅਜੇ ਡੈਡ ਬੋਡੀਜ਼ ਜਿਹੜੀਆਂ ਉਹ ਨਹੀਂ ਮਿਲੀਆਂ। ਕਿਸੇ ਦੇ ਜਿਹੜੇ 25 ਦੇ ਕਰੀਬ ਰੁੜੇ ਨੇ ਜੀ, ਉਹਨਾਂ ਦੇ ਬਚੇ ਹੋਣ ਦੀ ਉਮੀਦ ਜਿਹੜੀ ਹੈ ਜੀ ਬਹੁਤ ਘੱਟ ਹੈ ਜੀ। ਔਰ ਜਿਹੜਾ ਉੱਥੋਂ ਹਿਮਾਚਲ ਦਾ ਪ੍ਰਸ਼ਾਸਨ ਹੈ ਜੀ, ਉਹ ਕਹਿੰਦਾ ਕਿ ਗਰਮੀ ਦੀ ਵਜ੍ਹਾ ਕਰਕੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਆ, ਜਿਹਦੇ ਕਰਕੇ ਸਾਨੂੰ ਲਾਰਜੀ ਡੈਮ ਦੇ ਵਿੱਚ ਪਾਣੀ ਵੱਧ ਗਿਆ ਸੀਗਾ। ਇਹਦੇ ਕਰਕੇ ਡੈਮ ਤੋਂ ਪਾਣੀ ਜਿਹੜਾ ਬਿਆਸ ਨਦੀ ਦੇ ਵਿੱਚ ਜਿਹੜਾ ਉਹ ਛੱਡ ਦਿੱਤਾ ਗਿਆ। ਔਰ ਉਹਨਾਂ ਨੇ ਇਹ ਕਿਹਾ ਕਿ ਅਕਸਰ ਹੀ ਇਹ ਪਾਣੀ ਛੱਡਿਆ ਜਾਂਦਾ ਹੈ, ਪਰ ਜਿਹੜਾ ਗੱਲ ਇਹ ਜੀ ਕਿ ਬਿਨਾਂ ਵਾਰਨਿੰਗ ਦਿੱਤੇ ਤੋਂ ਇੰਨਾ ਪਾਣੀ ਜਿਹੜਾ ਛੱਡ ਦੇਣਾ ਜੀ, ਇਹਨਾਂ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਗਿਆ। ਜੀ ਦੇਖਦੇ ਆ ਕਿ ਇਸ ਦੀ ਜਿਹੜੀ ਆ ਜਾਂਚ ਪੜਤਾਲ ਕੌਣ ਕਰਦਾ ਹੈ, ਕਿਉਂਕਿ ਉਹ ਤੇ ਬੇਗਾਨੇ ਪੁੱਤ ਸੀ, ਘੁੰਮਣ ਫਿਰਨ ਆਏ ਸੀਗੇ। ਤੇ ਅੱਗੇ ਚੱਲਦੇ ਚੀਜ਼ ਗਰਮੀ ਦਾ ਕਿੰਨਾ ਕੁ ਕਹਿ ਰਿਹਾ, ਕਿੱਥੇ ਇਹਨਾਂ ਆਪਣਾ ਕਹਿਰ ਵਰਤਾਇਆ? ਚਾਰ ਫੇਰੇ ਹੀ ਵਰਤਾ ਰਹੀ ਹੈ ਜੀ। ਪੰਜਾਬ ਇਸ ਵੇਲੇ ਭਖ ਰਿਹਾ ਜੀ। ਦਿੱਲੀ, ਹਰਿਆਣਾ, ਸਾਰੇ ਜਗ੍ਹਾ ਦੇ ਉੱਤੇ ਗਰਮੀ ਜਿਹੜੀ ਆ ਜੀ ਉਹ ਪੂਰੇ ਵੱਟ ਕੱਢੀ ਜਾ ਰਹੀ ਹੈ। ਕੱਲ ਤਾਂ ਜਿਹੜਾ ਜੀ 65 ਸਾਲ ਦਾ ਵੀ ਰਿਕਾਰਡ ਟੁੱਟ ਗਿਆ, 47 ਡਿਗਰੀ ਨੂੰ ਜਿਹੜਾ ਛੂਹ ਗਿਆ ਤਾਪਮਾਨ। ਅੱਜ ਵੀ ਇਸੇ ਤਰੀਕੇ ਦੇ ਨਾਲ ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ, ਇਸ ਵੇਲੇ ਬਾਹਰ ਲੋ ਚੱਲਣੀ ਸ਼ੁਰੂ ਹੋ ਗਈ ਹੈ।
ਇਹ ਕਿਹਾ ਜਾ ਰਿਹਾ ਅੱਜ ਨਵਾਂ ਰਿਕਾਰਡ ਜਿਹੜਾ ਜੀ ਉਹ ਸਥਾਪਿਤ ਕਰੂਗਾ। ਅਜੇ ਬੁੱਧਵਾਰ ਤੱਕ ਕਿਸੇ ਕਿਸਮ ਦੇ ਕੋਈ ਜਿਹੜਾ ਹੈ ਜੀ ਰਾਹਤ ਤੇ ਆਸਾਰ ਜਿਹੜੇ ਉਹ ਨਹੀਂ ਦੀਦੇ ਕਿਸੇ ਜਗ੍ਹਾ ਤੋਂ। ਉਹ ਵੀ ਬੁੱਧਵਾਰ ਨੂੰ ਵੀ ਕੋਈ ਮੀਂਹ ਦੇ ਭਵਿੱਖਬਾਣੀ ਨਹੀਂ ਹੈ, ਬਲਕਿ ਇਹ ਕਿਹਾ ਜਾ ਰਿਹਾ ਕਿ ਥੋੜਾ ਮੌਸਮ ਜਿਹੜਾ ਜੀ ਉਹ ਠੰਡਾ ਹੋਊਗਾ। ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਜਿਹੜੀਆਂ ਦੀ ਇਸ ਸੰਬੰਧੀ ਖਬਰਾਂ ਆ ਰਹੀਆਂ ਨੇ, ਪਰ ਇੱਥੇ ਪਟਿਆਲੇ ਦੇ ਵਿੱਚ 3 ਜਿਹੜੇ ਲੋਕ ਨੇ ਜੀ ਕੱਲ ਗਰਮੀ ਦੀ ਵਜ੍ਹਾ ਕਰਕੇ ਮੌਤ ਦੇ ਮੂੰਹ ਜਿਹੜੇ ਜੀ ਉਹ ਜਾ ਪਏ। ਇਹਦੇ ਵਿੱਚ ਜਿਹੜੇ ਜੀ 2 ਵਿਅਕਤੀ ਨੇ ਉਹ ਤਾਂ ਮਜ਼ਦੂਰ ਸਨ ਜੀ, ਉਹ ਸੜਕ ਦੇ ਉੱਤੇ ਤੁਰਦੇ ਹੀ ਤਕਰੀਬਨ ਡਿੱਗ ਪਏ ਤੇ ਇੱਕ ਵਿਅਕਤੀ ਜਿਹੜਾ ਸੀਗਾ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਜੀ ਉਹ ਪਾਇਆ ਗਿਆ। ਦੂਸਰਾ ਜਿਹੜਾ ਸੀਗਾ ਉਹ ਰਾਜਪੁਰਾ ਰੇਲਵੇ ਸਟੇਸ਼ਨ ਤੇ ਇੱਕ ਪਟਿਆਲੇ ਦੇ ਰੇਲਵੇ ਸਟੇਸ਼ਨ ਦੇ ਉੱਤੇ, ਦੋਨੋਂ ਜਿਹੜੇ ਜੀ ਉਹ ਮੌਤ ਦੇ ਮੂੰਹ ਜਾ ਪਏ। ਜਿੰਨੀ ਦੇਰ ਤੱਕ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਲੂ ਜਿਹੜਾ ਸੀ ਉਹ ਆਪਣਾ ਕੰਮ ਕਰ ਗਈ। ਇੰਨੀ ਤੇਜ਼ ਜਿਹੜੀ ਆ ਤੱਤੀ ਹਵਾ ਵੱਟਦੀ ਆ ਕਿ ਮੇਰਾ ਖਿਆਲ ਜੇ ਕੋਈ ਬੰਦਾ ਅੱਧਾ ਘੰਟਾ ਜਿਹੜਾ ਜੀ ਉੱਥੇ ਕੰਟੀਨਿਊਸ ਖੜਾ ਰਵੇ ਤਾਂ ਉਹਨੂੰ ਬਚਾ ਸਕਣਾ ਫਿਰ ਔਖਾ ਹੋ ਜਾਣਾ ਜੀ। ਪਰ ਧੰਨ ਨੇ ਜੀ ਰਕਸ਼ਾ ਚਲਾਉਣ ਵਾਲੇ ਜਾਂ ਕੰਸਟਰਕਸ਼ਨ ਦੇ ਕੰਮਾਂ ਦੇ ਉੱਤੇ ਲੱਗੇ ਹੋਏ ਜਿਹੜੇ ਮਜ਼ਦੂਰ ਨੇ ਵਿਚਾਰੇ ਜੀ, ਉਹ ਇੰਨੀ ਗਰਮੀ ਦੇ ਵਿੱਚ ਵੀ ਕੰਮ ਜਿਹੜਾ ਉਹ ਕਰੀ ਜਾ ਰਹੇ ਨੇ। ਪੰਛੀ ਜਿਹੜੇ ਨੇ ਉਹ ਤੜਪਦੇ ਦਿਖਦੇ ਨਜ਼ਰ ਆਉਂਦੇ ਨੇ, ਏਡੇ ਏਡੇ ਮੂੰਹ ਜਿਹੜੇ ਜੀ ਉਹਨਾਂ ਦੇ ਖੁੱਲੇ ਹੋਏ ਨੇ। ਤੋ ਕੋਸ਼ਿਸ਼ ਤਾਂ ਲੋਕ ਕਰ ਰਹੇ ਨੇ, ਸਾਰੇ ਨਹੀਂ ਕਰ ਰਹੇ, ਪਰ ਫਿਰ ਵੀ ਵੇਖਣ ਨੂੰ ਮਿਲ ਰਿਹਾ ਜੀ ਕੁਝ ਲੋਕ ਜਿਹੜੇ ਨੇ ਉਹ ਅੱਗੇ ਆ ਰਹੇ ਨੇ। ਉਹਨਾਂ ਦੀਆਂ ਕੰਧਾਂ ਦੇ ਉੱਤੇ ਅਕਸਰ ਜਿਹੜੇ ਨੇ ਜੀ ਪਾਣੀ ਦੇ ਜਿਹੜੇ ਮਿੱਟੀ ਦੇ ਭਾਂਡਿਆਂ ਦੇ ਵਿੱਚ ਪਾਣੀ ਉਹ ਕੰਟੀਨਿਊਸ ਪਾਉਂਦੇ ਨੇ, ਪਾ ਰਹੇ ਨੇ। ਇਹੀ ਹੁੰਦਾ ਜਿੰਨੇ ਕੋ ਬਚਾਏ ਜਾ ਸਕਣੇ ਬੇਜ਼ਬਾਨੇ ਜਿਹੜੇ ਨੇ। ਜੀ ਬਿਲਕੁਲ। ਤੇ ਬਿਜਲੀ ਫਿਰ ਕਿਸ ਤਰ੍ਹਾਂ ਆ ਕਿ ਉਹ ਬਿਜਲੀ ਤੁਹਾਨੂੰ ਜਿਹੜੇ ਕੱਟ ਆ ਉਹ ਘੱਟ ਲੱਗਦੇ ਆ? ਨਹੀਂ ਜੀ, ਕੱਟ ਜਿਹੜੇ ਨੇ ਉਹ ਲੱਗ ਰਹੇ ਆ ਜੀ। ਅਜੇ ਤਾਂ ਅਸਲ ਦੇ ਵਿੱਚ ਤਾਂ ਜਲੂਸ ਜਿਹੜਾ ਬਿਜਲੀ ਦਾ ਉਹ ਕੱਲ ਤੋਂ ਨਿਕਲਣਾ ਜੀ, ਕਿਉਂਕਿ 10 ਤਰੀਕ ਤੋਂ ਝੋਨਾ ਦੀ ਜਿਹੜੀ ਬਿਜਾਈ ਹੈ ਜੀ ਉਹ ਸ਼ੁਰੂ ਹੋਣੀ ਹੈ, ਝੋਨੇ ਦੀ ਲਵਾਈ ਜਿਹੜੀ ਆ ਉਹ ਸ਼ੁਰੂ ਹੋਣੀ ਹੈ। ਤੇ ਫਿਰ ਜ਼ਿਮੀਂਦਾਰਾਂ ਨੂੰ 8 ਘੰਟੇ ਬਿਜਲੀ ਜਿਹੜੀ ਦੇਣ ਦਾ ਵਾਅਦਾ ਕੀਤਾ ਗਿਆ। ਇਹ ਕਿੱਥੋਂ ਦੇਣੀ ਆ ਇਹ ਕੁਛ ਨਹੀਂ ਪਤਾ ਜੀ। ਕੱਟ ਜਿਹੜੇ ਨੇ ਉਹ ਨਿਰੰਤਰ ਲੱਗ ਰਹੇ ਨੇ ਜੀ ਸਾਰੇ ਜਗ੍ਹਾ ਦੇ ਉੱਤੇ, ਕਿਉਂਕਿ ਮੰਗ ਬਹੁਤ ਹੈ ਵਧੀ ਹੋਈ ਤੇ ਬਣ ਰਹੀ ਜਿਹੜੀ ਬਿਜਲੀ ਹੈ ਜੀ ਉਹ ਘੱਟ ਹੈ। ਚੰਗੀ ਗੱਲ ਇਹ ਆ ਕਿ ਕੋਲੇ ਦੀ ਕੰਪਨੀ ਦੇ ਨਾਲ ਜਿਹੜਾ ਸਮਝੌਤਾ ਹੋ ਗਿਆ ਸੀਗਾ, ਸ਼ਾਇਦ ਕੋਲਾ ਜਿਹੜਾ ਉਹ ਆ ਜਾਊਗਾ। ਹਾਲਾਤ ਇਹ ਨੇ ਜੀ ਕਿ 2 ਦਿਨ ਦਾ ਰਹਿ ਗਿਆ, 3 ਦਿਨ ਦਾ ਰਹਿ ਗਿਆ। ਅਟਕਲਾਂ ਦੇ ਨਾਲ ਹੀ ਜਿਹੜਾ ਕੰਮ ਚਲਾਇਆ ਜਾ ਰਿਹਾ ਉਹ ਵੀ ਸਰਪਲਸ ਬਿਜਲੀ ਵਾਲੇ ਸੂਬੇ 'ਚ। ਜੀ ਜੀ ਬਿਲਕੁਲ, ਜਿੱਥੇ ਬਹੁਤ ਸਾਰੇ ਜਿਹੜੇ ਲਾਰੇ ਲਾਏ ਜਾਂਦੇ ਸੀਗੇ। ਅਤੇ ਪੰਜਾਬ ਦੀ ਵਜ਼ਾਰਤ ਵਿੱਚ ਵੀ ਸੁਣਿਆ ਕਿ ਉੱਥੇ ਵਾਧਾ ਹੋਣ ਵਾਲਾ ਹੈ ਜੀ। ਜੀ ਇਹ ਵਾਅਦਾ ਕੱਲ ਨੂੰ ਕੀਤਾ ਜਾ ਰਿਹਾ ਜੀ, ਔਰ ਅੱਜ ਨਾਮ ਨੇ ਉਹ ਚਲੇ ਜਾਣਗੇ ਜੀ ਪੰਜਾਬ ਦੇ ਗਵਰਨਰ ਨੂੰ। ਕੱਲ ਨੂੰ ਇਹ ਵਾਅਦਾ ਵੀ ਕੀਤਾ ਜਾ ਸਕਦਾ, ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਮੰਤਰੀਆਂ ਦੇ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਕੁਝ ਤਬਦੀਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਸਰਕਾਰ ਦੇ ਉੱਤੇ ਆਪਣਾ ਦਬਾਅ ਜਿਹੜਾ ਜੀ ਉਹ ਵਧਾ ਰਹੀ ਹੈ, ਔਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਖਾਸ ਤੌਰ ਤੇ ਜਿਹੜਾ ਪ੍ਰਾਪਰਟੀ ਟੈਕਸ ਵਗੈਰਾ ਲੱਗਿਆ, ਇਸ ਮਾਮਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜਾ ਘੇਰਨ ਦਾ ਕੋਸ਼ਿਸ਼ ਕਰ ਰਹੀ ਹੈ, ਔਰ ਇਹਦੇ ਨਾਲ ਨਾਲ ਨਸ਼ੇ ਵਾਲੇ ਮਾਮਲੇ ਤੇ ਵੀ ਘੇਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਹੈ। ਜਿਹੜੇ ਭਾਜਪਾਈ ਨੇ ਉਹਨਾਂ ਦੇ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਵੀ ਫੇਰ ਬਦਲ ਦੀ ਜਿਹੜੀ ਚਰਚਾ ਉਹ ਚੱਲ ਰਹੀ ਹੈ। ਠੰਡਰ ਬੱਬੇਹਾਲੀ ਜਿਹੜੇ ਨੇ ਇਸ ਦੌੜ ਦੇ ਵਿੱਚ ਸ਼ਾਮਲ ਨੇ। ਤੋਤਾ ਸਿੰਘ ਦਾ ਨਾਮ ਵੀ ਬੋਲ ਰਿਹਾ, ਨਾਮ ਪ੍ਰਗਟ ਸਿੰਘ ਹੋਰਾਂ ਦਾ ਵੀ ਬੋਲ ਰਿਹਾ, ਚੀਮਾ ਤੇ NK ਸ਼ਰਮਾ ਦਾ ਨਾਮ ਵੀ ਜਿਹੜਾ ਉਹ ਬੋਲ ਰਿਹਾ। ਵੇਖਦੇ ਆ ਜੀ ਕਿੰਨੇ ਲੈਂਦੇ ਨੇ। 3 ਜਿਹੜੇ ਕਿਹਾ ਜਾ ਰਿਹਾ ਕਿ ਤਕਰੀਬਨ 3 ਜਿਹੜੇ ਮੰਤਰੀ ਨੇ ਉਹ ਲਏ ਜਾ ਸਕਦੇ ਨਵੇਂ, ਤੇ ਬਾਕੀਆਂ ਦੇ ਕੁਝ ਉਲਟ ਫੇਰ ਜਿਹੜੇ ਆ ਉਹ ਕੀਤੇ ਜਾ ਸਕਦੇ ਜੀ। ਤੇ ਆਂਧਰਾ ਪ੍ਰਦੇਸ਼ ਆ ਜਿਹੜਾ ਇਹਦੇ ਵਿੱਚੋਂ ਇੱਕ ਹੋਰ ਸੂਬਾ ਬਣਨ ਦੇ ਕਰਕੇ ਤੇ ਜਿਹੜੇ ਚੰਦਰ ਬਾਬੂ ਉਹ ਵੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਨੇ ਜੀ, ਉਹ ਪਹਿਲੇ ਮੁੱਖ ਮੰਤਰੀ ਨੇ ਜੀ ਉੱਥੇ ਦੇ ਜੀ। ਇਹ ਐਕਚੁਅਲੀ ਹੁਣ ਕਿਉਂਕਿ ਇੱਕ ਤੇਲੰਗਾਨਾ ਬਣ ਗਿਆ ਜੀ ਟੁੱਟ ਕੇ ਜਿਹੜਾ ਸੀਗਾ ਇਹਦੇ ਨਾਲੋਂ ਆਂਧਰਾ ਦੇ ਨਾਲੋਂ। ਸੋ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ M ਚੰਦਰ ਬਾਬੂ ਨਾਇਡੂ ਜਿਹੜੇ ਨੇ ਜੀ ਉਹਨਾਂ ਨੇ ਸਹੁੰ ਚੁੱਕ ਲਈ ਆ। ਉਹ ਪਹਿਲੇ ਮੁੱਖ ਮੰਤਰੀ ਜਿਹੜੇ ਨੇ ਉਹ ਬਣ ਗਏ ਨੇ ਨਵੇਂ ਆਂਧਰਾ ਪ੍ਰਦੇਸ਼ ਦੇ। ਵੈਸੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਉਹ ਪਹਿਲਾਂ ਵੀ ਰਹੇ ਨੇ, ਹਾਰ ਗਏ ਸਨ, ਪਰ ਉਹਨਾਂ ਦਾ ਪ੍ਰਸ਼ਾਸਨ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ ਜੀ ਕਿ ਉਹ ਬੜੇ ਐਡਮਿਨਿਸਟ੍ਰੇਟਰ ਬੜੇ ਵਧੀਆ ਨੇ। ਜਿਹੜੇ ਤਰੀਕੇ ਦੇ ਨਾਲ ਆਂਧਰਾ ਪ੍ਰਦੇਸ਼ ਨੂੰ ਉਹਨਾਂ ਨੇ ਬੜੀਆਂ ਜ਼ਬਰਦਸਤ ਲੀਹਾਂ ਤੇ ਲੈ ਗਏ ਸੀ, ਪਰ ਲੋਕਾਂ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਹਰਾ ਦਿੱਤਾ ਸੀਗਾ। 1995 ਤੋਂ ਲੈ ਕੇ ਜੀ 2004 ਤੱਕ ਆਂਧਰਾ ਪ੍ਰਦੇਸ਼ ਦੇ ਉਹ ਮੁੱਖ ਮੰਤਰੀ ਜਿਹੜੇ ਰਹਿ ਚੁੱਕੇ ਨੇ ਜੀ। ਤੋਂ ਇਹ ਨਵਾਂ ਸੂਬਾ ਹੋਣ ਦੇ ਵਿੱਚ ਆਇਆ। ਇਸ ਮੌਕੇ ਦੇ ਉੱਤੇ NDA ਦੇ ਉਹਨਾਂ ਦੇ ਜਿਹੜੇ ਸਾਥੀ ਉਹ ਵੀ ਸਹੁੰ ਚੁੱਕ ਸਮਾਗਮ ਦੇ ਉੱਤੇ ਮੌਜੂਦ ਸੀਗੇ ਜੀ। ਤੇ ਅਗਲੀ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪੋਲਿਟਿਕਸ ਦੇ ਵਿੱਚ ਜਾਂ ਉਹ ਅਕਾਲੀ ਹੋਣ ਜਾਂ ਉਹ ਕਾਂਗਰਸੀ ਹੋਣ ਪੰਜਾਬ ਦੇ ਵਿੱਚ, ਤੇ ਉਹਨਾਂ ਦੇ ਜਿਹੜੇ ਤੌਰ ਤਰੀਕੇ ਕਾਫੀ ਬਦਲੇ ਲੱਗਦੇ ਆ? ਬਦਲ ਦਿੱਤੇ ਜੀ, ਲੋਕਾਂ ਨੇ ਬਦਲ ਦਿੱਤੇ, ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਜੇ ਉਹਨਾਂ ਨੇ ਆਪਣੇ ਤੌਰ ਤਰੀਕੇ ਨਾ ਬਦਲੇ ਤੇ ਲੋਕਾਂ ਦੀ
ਜਿਹੜਾ ਗੁੱਸਾ ਰੋਹ ਹੈ ਉਹਦਾ ਹੋਰ ਉਹਨਾਂ ਨੂੰ ਸਾਹਮਣਾ ਜਿਹੜਾ ਜੀ ਉਹ ਕਰਨਾ ਪਊਗਾ। ਇੱਕ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਆਪਣੇ ਜਿਹੜੇ ਤੌਰ ਤਰੀਕੇ ਬਦਲੇ ਨੇ, ਇਹ ਲੋਕਾਂ ਦੇ ਵਾਸਤੇ ਹੈਰਾਨੀ ਵਾਲੀ ਗੱਲ ਹੈ ਜੀ। ਜਿਵੇਂ ਉਹ ਬੜੇ ਥਰਮੇ ਦੇ ਨਾਲ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ, ਆਪਣੇ ਮੰਤਰੀਆਂ ਨੂੰ ਮਿਲ ਰਹੇ ਨੇ, ਇਹੋ ਜਿਹੀ ਤਾਂ ਪਹਿਲਾਂ ਹਲੀਮੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਿੱਚ ਕਿਸੇ ਨੇ ਦੇਖੀ ਹੋਈ ਨਹੀਂ ਸੀਗੀ। ਇਸ ਤਰੀਕੇ ਨਾਲ ਵੀ ਉਹ ਜਿਹੜਾ ਜੀ ਉਹ ਵਰਕਰਾਂ ਨਾਲ ਮਿਲ ਸਕਦੇ ਨੇ। ਵਰਕਰ ਜਿਹੜੇ ਨੇ ਜਾਂ ਜਿਹੜੇ ਜਥੇਦਾਰ ਨੇ ਉਹ ਖੁਸ਼ ਨੇ ਕਿ ਉਹਨਾਂ ਦੀ ਹੁਣ ਸੁਣਵਾਈ ਜਿਹੜੀ ਹੈ ਜੀ ਉਹ ਹੋਣ ਲੱਗੀ ਹੈ। ਇਹ ਪਾਰਲੀਮੈਂਟ ਦੀਆਂ ਚੋਣਾਂ ਦੇ ਦੌਰਾਨ ਅਕਾਲੀ ਦਲ ਦੇ ਨਾਲੋਂ ਟੁੱਟੇ ਲੋਕ ਜਿਹੜੇ ਟੁੱਟ ਗਏ ਨੇ ਉਹਦੀ ਵਜ੍ਹਾ ਕਰਕੇ ਹੋਇਆ। ਉੱਧਰ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਨੇ ਉਹ ਵੀ ਬਦਲੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਗੱਦੀ ਖਤਰੇ ਦੇ ਵਿੱਚ ਹੈ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜਾ ਵਿਰੋਧੀ ਪਾਰਟੀ ਦਾ ਉਪ ਪ੍ਰਧਾਨ ਬਣਨ ਦੇ ਉੱਤੇ ਵਧਾਈ ਜਿਹੜੀ ਹੈ ਜੀ ਉਹ ਭੇਜੀ ਆ ਔਰ ਉਹਨਾਂ ਤੋਂ ਉਮੀਦਾਂ ਜ਼ਾਹਰ ਕੀਤੀਆਂ ਨੇ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਬੜੇ ਬਦਲੇ ਹੋਏ ਤਾਂ ਹੈਗੇ ਨੇ, ਚੁੱਪ ਕੀਤੇ ਨੇ ਪਿਛਲੇ ਕੁਝ ਦਿਨਾਂ ਤੋਂ, ਪਰ ਨਾਲ ਦੀ ਨਾਲ ਉਹ ਸੋਚ ਰਹੇ ਨੇ, ਬਾਰ-ਬਾਰ ਉਹ ਕਹਿੰਦੇ ਰਹੇ ਨੇ ਕਿ ਉਹਨਾਂ ਨੇ ਸੈਂਟਰ ਦੇ ਵਿੱਚ ਨਹੀਂ ਜਾਣਾ, ਉਹਨਾਂ ਨੇ ਪੰਜਾਬ ਦੇ ਵਿੱਚ ਰਹਿ ਕੇ ਜਿਹੜੀ ਉਹ ਸੇਵਾ ਕਰਨੀ ਹੈ। ਫਿਰ ਵੀ ਸੈਂਟਰ ਵਾਲਿਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਰੱਖ ਲਿਆ, ਬੋਲ ਉਹ ਬਹੁਤਾ ਕੁਝ ਰਹੇ ਨਹੀਂ। ਸੋ ਇਹ ਤਿੰਨ ਜਿਹੜੇ ਅਹਿਮ ਨੇਤਾ ਨੇ ਜੀ ਉਹਨਾਂ ਦੇ ਤੌਰ ਤਰੀਕੇ ਬੜੇ ਬਦਲੇ ਹੋਏ ਲੱਗਦੇ ਨੇ। ਲੱਗਦਾ ਹੈ ਉਹ ਕਿ ਉਹ ਸਮਝਦੇ ਨੇ ਕਿ ਜੇਕਰ ਅਸੀਂ ਆਪਣੇ ਹੁਣ ਤੌਰ ਤਰੀਕੇ ਅਜੇ ਵੀ ਨਾ ਜਿਹੜੇ ਬਦਲੇ ਤੇ ਫਿਰ ਲੋਕ ਜਿਹੜੇ ਨੇ ਉਹ ਟੁੱਟ ਜਾਣਗੇ। ਜੀ ਤੇ ਇੱਕ ਸੀਗੇ ਪੰਜਾਬ ਦੇ ਵਿੱਚ ਪੰਜਾਬੀ ਤੇ ਜਿਹਦਾ ਜੁਗਨੀ ਦਾ ਹਮਲਾ, ਇਹਦੇ ਬਾਰੇ ਵੀ ਜ਼ਰੂਰ ਦੱਸੋ। ਐਕਚੁਅਲੀ ਜਿਹੜੀਆਂ ਸ਼ਰਾਬਾਂ ਦੇ ਨਾਂ ਇਹਨਾਂ ਦੀ ਰੱਖਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਤੇ ਉਹ ਬਹੁਤ ਨੇ ਜੀ ਕੰਪਨੀਆਂ। ਖੈਰ ਵੀ ਗੱਲ ਸਾਂਝੀ ਕੀਤੀ ਸੀਗੀ ਕਿ ਜਿਹੜੀਆਂ ਦੁੱਧ ਨੂੰ ਜਿਹੜੀਆਂ ਸਾਂਭਣ ਵਾਲੀਆਂ ਕੰਪਨੀਆਂ ਨੇ ਉਹ ਤਾਂ ਘਟ ਗਈਆਂ, ਸ਼ਰਾਬ ਦੀਆਂ ਕੰਪਨੀਆਂ ਜਿਹੜੀਆਂ ਵੱਧ ਗਈਆਂ। ਹੁਣ ਇਹ ਆ ਜੀ ਕਿ ਦੇਸੀ ਸ਼ਰਾਬ ਜਿਹੜੀ ਹੈ ਨਾ ਜੀ ਉਹਦੇ ਨਾਮ ਜਿਹੋ ਜਿਹੇ ਰੱਖੇ ਜਾ ਰਹੇ ਨੇ। ਇੱਕ ਨਵੀਂ ਸ਼ਰਾਬ ਜਿਹੜੀ ਦੀਪ ਮਲਹੋਤਰਾ ਜਿਹੜੇ ਅਕਾਲੀ ਦਲ ਦੇ MLA ਨੇ ਉਹਨਾਂ ਦੀ ਜਿਹੜੀ ਕੰਪਨੀ ਆ ਉਹਦੇ ਵੱਲੋਂ ਪੰਜਾਬਣ ਰਸ ਭਰੀ ਇਹ ਸ਼ਰਾਬ ਜਿਹੜੀ ਆ ਇਹਨੂੰ ਮਨਜ਼ੂਰੀ ਮਿਲ ਗਈ ਹੈ। ਸੋ ਪੰਜਾਬਣ ਉਹ ਧੀ ਭੈਣੀ ਹੈ ਕਿਸੇ ਦੀ, ਉਹ ਰਸ ਭਰੀ ਜਿਹੜੀ ਹੈ ਉਹ ਇਹ ਨਾਮ ਜਿਹੜਾ ਦੀ ਸਾਹਮਣੇ ਆਇਆ। ਇਸ ਤੋਂ ਇਲਾਵਾ ਇੱਕ ਜਿਹੜੇ ਹੋਰ ਕੁਝ ਨਾਮ ਸਾਹਮਣੇ ਜਿਹੜੇ ਆ ਰਹੇ ਨੇ ਉਹਦੇ ਵਿੱਚ ਹੀਰ ਤੇ ਰਾਂਝੇ ਦੇ ਨਾਮ ਦੇ ਉੱਤੇ ਵੀ ਜਿਹੜੇ ਜੀ ਰਾਂਝਾ ਸੌਂਫੀ ਆ ਗਈ ਤੇ ਹੀਰ ਸੌਂਫੀ ਜਿਹੜੀ ਆ ਉਹ ਵੀ ਆ ਗਈ। ਕੁਝ ਨਵੇਂ ਜਿਹੜੇ ਸ਼ਰਾਬ ਦੇ ਨਾਮ ਆਏ ਨੇ ਮਹਿਕ, ਬੁਲਟ, ਟੈਂਗੋ, ਪੂਰੀ ਸੰਤਰਾ ਇਹ ਸ਼ਾਮਲ ਨੇ। ਲੋਕਾਂ ਨੂੰ ਇਹਨਾਂ ਦੇ ਉੱਤੇ ਬਹੁਤਾ ਇਤਰਾਜ਼ ਨਹੀਂ ਗਾ। ਕੁਝ ਵਰਗ ਜਿਹੜਾ ਜੀ ਉਹ ਹੁਣ ਬੋਲ ਰਿਹਾ ਇਸ ਮਾਮਲੇ ਦੇ ਉੱਤੇ ਕਿ ਸ਼ਰਮ ਆਉਣੀ ਚਾਹੀਦੀ ਹੈ ਜੀ ਕਿ ਪੰਜਾਬਣ ਰਸ ਭਰੀ ਜਿਹੜਾ ਜੀ ਉਹ ਨਾਮ ਰੱਖਿਆ ਜਾਣਾ ਔਰ ਪੰਜਾਬੀ ਜਿਹੜੇ ਨੇ ਇਹਦੇ ਬਾਰੇ ਕਿੰਨਾ ਕੁ ਬੋਲਣਗੇ ਇਹ ਦੇਖਦੇ ਆ ਜੀ। ਇਹਦਾ ਵਿਰੋਧ ਜਿਹੜਾ ਹੋਣਾ ਸ਼ੁਰੂ ਜ਼ਰੂਰ ਹੋ ਗਿਆ। ਜਿਹੜੇ ਦੀਪ ਮਲਹੋਤਰਾ ਨੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਸ਼ਰਾਬ ਦੇ ਕਾਰੋਬਾਰ 'ਚ ਬਹੁਤਾ ਦਖਲ ਨਹੀਂ ਦਿੰਦਾ ਹੁੰਦਾ, ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਨਾਮ ਜਿਹੜਾ ਹੈ ਇਹਨੂੰ ਬਦਲਿਆ ਜਾਵੇ। ਇਹਦੇ ਵਾਸਤੇ ਕੀ ਕਿਸੇ ਕੋਲ ਸਲਾਹ ਹੀ ਨਹੀਂ ਪਹਿਲਾਂ ਲਈ ਗਈ ਕਿ ਕੀ ਹੈ। ਜੁਗਨੀ ਨਾਮ ਦੀ ਜਿਹੜੀ ਸ਼ਰਾਬ ਹੈ ਉਹ ਪਹਿਲਾਂ ਹੀ ਇੱਥੇ ਜਿਹੜੀ ਹੈ ਉਹ ਚੱਲ ਰਹੀ ਹੈ। ਜਿਹੜੀ ਰਾਂਝਾ ਸੌਂਫੀ ਹੈ ਜੀ ਇਹ ਦੱਸਦੀ ਹੈ ਕਿ ਰਾਣਾ ਗੁਰਜੀਤ ਸਿੰਘ ਜਿਹੜੇ ਕਾਂਗਰਸੀ ਨੇ ਉਹਨਾਂ ਦੀ ਸ਼ਰਾਬ ਫੈਕਟਰੀ ਜਿਹੜੀ ਤਰਨਤਾਰਨ 'ਚ ਲੱਗੀ ਹੈ ਉਹ ਤੋਂ ਬਣਾਈ ਜਾ ਰਹੀ ਹੈ, ਜਦੋਂ ਕਿ ਜਿਹੜੀ ਇਹ ਪੰਜਾਬਣ ਰਸ ਭਰੀ ਹੈ ਜੀ ਇਹ ਦੀਪ ਮਲਹੋਤਰਾ ਅਕਾਲੀ ਦਲ ਦੇ MLA ਨੇ ਉਹਨਾਂ ਦੀ ਫੈਕਟਰੀ ਦੇ ਵੱਲੋਂ ਬਣਾਈ ਜਾ ਰਹੀ ਹੈ ਜੀ। ਤੇ ਹੋਰ ਇਹਨਾਂ ਨੇ ਕੀ ਕਾਰਨਾਮੇ ਕਰਨੇ ਆ। ਤੇ ਅੱਗੇ ਆਪਣਾ ਮੇਰਾ ਆਖਰੀ ਕੁਐਸਚਨ ਹੈ ਕਿ ਜਿਵੇਂ ਸੜਕ ਹਾਦਸੇ ਅਜੇ ਵੀ ਉਸੇ ਤਰ੍ਹਾਂ ਜਾਰੀ ਆ, ਪਰਿਵਾਰਾਂ ਦੇ ਪਰਿਵਾਰ ਆ ਜਿਹੜੇ ਉਹ ਉੱਥੇ ਖਤਮ ਹੋ ਰਹੇ ਆ ਸੜਕ ਹਾਦਸਿਆਂ ਲਈ, ਤੇ ਕੀ ਕੋਈ ਕਦਮ ਚੱਕਿਆ ਜਾ ਰਿਹਾ ਕਿ ਨਹੀਂ? ਕੱਲ ਫਿਰ ਇੱਕ ਦਿਨ ਦੀ ਜਿਹੜਾ ਕਾਲਾ ਦਿਨ ਰਿਹਾ ਜੀ, ਬਲੈਕ ਸੰਡੇ ਕਿਹਾ ਜਾ ਸਕਦਾ ਜੀ। ਜਿਹੜੇ ਹੁਸ਼ਿਆਰਪੁਰ ਦੇ ਨੇੜੇ ਪਰਿਵਾਰ ਦੇ 3 ਜੀਆਂ ਸਣੇ 5 ਲੋਕਾਂ ਦੀ ਮੌਤ ਹੋਈ ਹੈ। ਜਲੰਧਰ ਫਗਵਾੜਾ ਬਾਈਪਾਸ ਦੇ ਉੱਤੇ ਜਿਹੜੀ ਜੀ ਇਹ ਹਾਦਸਾ ਜਿਹੜਾ ਵਾਪਰਿਆ ਜਿਹਦੇ ਵਿੱਚ ਪਰਮਜੀਤ ਸਿੰਘ ਉਹਦੀ ਘਰ ਵਾਲੀ, ਉਹਦਾ ਪੁੱਤ 9 ਸਾਲਾਂ ਦਾ, 11 ਸਾਲਾਂ ਦੀ ਬੇਟੀ ਜਿਹੜੀ ਆ ਜੀ ਉਹ ਜ਼ਖਮੀ ਹੋਈ ਹੈ। 3 ਜਾਣੇ ਮੌਤ ਦੇ ਮੂੰਹ ਜਿਹੜਾ ਜੀ ਉਹ ਚਲੇ ਗਏ। ਇਹ ਜਠੇਰਿਆਂ ਦੇ ਮੱਥਾ ਟੇਕਣ ਦੇ ਵਾਸਤੇ ਪਾਲਦੀ ਤੋਂ ਹੁਸ਼ਿਆਰਪੁਰ ਜਿਹੜਾ ਜਾ ਰਿਹਾ ਸੀਗਾ, ਜਿੱਥੇ ਅੱਗੋਂ ਆਉਂਦੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਹਨੇ ਆਪਣੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ। ਦੂਜਾ ਜਿਹੜਾ ਹਾਦਸਾ ਜੀ ਸੰਗਰੂਰ ਏਰੀਏ ਦੇ ਵਿੱਚ ਜਿਹੜਾ ਵਾਪਰਿਆ, ਜਿੱਥੇ ਕਾਰ ਤੇ ਬੱਸ ਦੀ ਜਿਹੜੀ ਸੀ ਉਹ ਆਮੋ ਸਾਹਮਣੀ ਟੱਕਰ ਹੋਈ। 4 ਮੌਤਾਂ ਜਿਹੜੀਆਂ ਇਹਦੇ ਵਿੱਚ ਹੋਈਆਂ। 9 ਮੌਤਾਂ ਨੇ ਜੀ ਜਿਹੜੀਆਂ ਰਜਿਸਟਰ ਹੋਈਆਂ ਨੇ। ਵੈਸੇ ਦਰਜਨ ਦੇ ਕਰੀਬ ਜਿਹੜੀਆਂ ਮੌਤਾਂ ਨੇ ਉਹ ਪੰਜਾਬ ਦੇ ਵਿੱਚ ਰੋਜ਼ ਹੋ ਰਹੀਆਂ ਨੇ। ਪੰਜਾਬ ਦੇ ਵਿੱਚ ਤੱਤੇ ਦਿਨਾਂ ਦੇ ਦੌਰਾਨ 4 ਤੋਂ 5 ਲੋਕ ਮਰਦੇ ਸਨ। ਸੋ ਸੜਕੀ ਜਿਹੜਾ ਇਹ ਅੱਤਵਾਦ ਹੈ ਜੀ ਉਹ ਦਿਨੋਂ ਦਿਨ ਹੋਰ ਵੱਡਾ ਹੁੰਦਾ ਜਾ ਰਿਹਾ ਜੀ। ਤੇ ਅਖੀਰ ਦੇ ਵਿੱਚ ਅੱਜ ਨਵਾਂ ਕਿ ਆਗੂ ਮਜ਼ਹਬ ਦੇ ਜੁੜੇ ਸਨ, ਪਾਕ ਅੰਦਰ ਆਨਰ ਕਿਲਿੰਗ ਨੂੰ ਆਖਿਆ ਪਾਪ ਉਹਨਾਂ। ਆਗੂ ਮਜ਼ਹਬ ਦੇ ਜੁੜੇ ਸਨ, ਪਾਕ ਅੰਦਰ ਆਨਰ ਕਿਲਿੰਗ ਨੂੰ ਆਖਿਆ ਪਾਪ ਉਹਨਾਂ। ਕਿਹਾ ਮਜ਼ਹਬ ਨਾ ਇਹ ਉਪਦੇਸ਼ ਦਿੰਦਾ, ਪੜਿਆ ਵੇਖਿਆ ਸਾਰਾ ਹੈ ਆਪ ਉਹਨਾਂ। ਦਿੱਤੀ ਸੇਧ ਸਮਾਜ ਲਈ ਬਹੁਤ ਵਧੀਆ।
ਕਤਲ ਮੰਨ ਲਿਆ ਸਿਖਰ ਸੰਤਾਪ ਉਹਨਾਂ, ਘੜ ਕੇ ਝੂਠ ਬਹਾਨਾ ਨਹੀਂ ਧੀਆਂ ਮਾਰੋ, ਔਰਤ ਜਾਤ ਦਾ ਕੀਤਾ ਵਿਰਲਾਪ ਉਹਨਾਂ। ਆਗੂ ਧਰਮ ਦੇ ਬਹੁਤ ਨੇ ਹਿੰਦ ਅੰਦਰ, ਕੱਢੀ ਕਦੀ ਨਹੀਂ ਏਦਾਂ ਦੀ ਸੁਰ ਉਹਨਾਂ। ਆਗੂ ਧਰਮ ਦੇ ਬਹੁਤ ਨੇ ਹਿੰਦ ਅੰਦਰ, ਕੱਢੀ ਕਦੀ ਨਹੀਂ ਏਦਾਂ ਦੀ ਸੁਰ ਉਹਨਾਂ। ਕਾਇਮ ਕੁਰਸੀ ਤੇ ਰੱਖਣੀ ਪੱਗ ਕਿੱਦਾਂ, ਇਹੀ ਮੰਨਿਆ ਵੱਡਾ ਹੈ ਗੁਰ ਉਹਨਾਂ। ਜੀ ਬਹੁਤ ਵਧੀਆ, ਬਹੁਤ ਬਹੁਤ ਥੈਂਕ ਯੂ।